ਇਹ ਤਾਂ ਪਹਿਲੋਂ ਇਹ ਦੱਸੋ ਵੀ ਪਹਿਲੋਂ ਜਿਵੇਂ ਮਜ਼ਹਬੀ ਆਪਾਂ ਗੱਲ ਕਰੀਏ ਕੋਈ ਮਜ਼ਹਬੀ ਰੌਲਾ ਤਾਂ ਨਹੀਂ ਸੀ ਹੁੰਦਾ ਵੀ ਨਮਾਜ਼ ਪੜ੍ਹਨ ਦੀ ਇਸ ਤਰ੍ਹਾਂ ਦੀ ਨਾ ਜੀ ਕੋਈ ਨਹੀਂ ਸੀ ਆ ਜਿਵੇਂ ਭਰਾ ਹੁੰਦੇ ਸਕੇ ਇਦਾਂ ਸਾਡੀ ਗੁਫ਼ਤਗੂ ਸੀ ਉਹਨਾਂ ਨਾਲ। ਅੱਛਾ ਜੀ। ਹਾਂਜੀ ਜਿੱਦਣ ਅਸੀਂ ਜੁੜ ਕੇ ਆਏ ਆ ਉਹਨਾਂ ਦਾ ਇੰਨਾ ਬੱਚਾ ਵੀ ਬਾਹਰ ਨਹੀਂ ਨਿਕਲਿਆ ਸਗੋਂ ਰੋਂਦੇ ਸੀ ਜੰਮਣ ਪੇ ਨਹੀਂ ਭੁੱਲਦਾ ਅਸੀਂ ਕਹਿੰਦੇ ਉੜ ਕੇ ਵੀ ਦੇਖ ਆਈਏ ਉੜ ਕੇ ਵੀ ਦੇਖ ਲਈਏ ਆਪਣੇ ਜੰਮਣ ਪੋ ਲਾਜ਼ਮੀ ਯਾਦ ਭਾਵੇਂ ਮਾੜੇ ਹੋਣ ਚੰਗੇ ਹੋਣ ਕਿਸ ਤਰ੍ਹਾਂ ਵੀ ਹੋਵੇ ਕਿਸ ਤਰ੍ਹਾਂ ਮਕਾਨ ਹੋਣ ਆਪਣਾ ਜੰਮਣ ਪੋ ਨਹੀਂ ਭੁੱਲਦਾ ਵਾਕਈ ਨਹੀਂ ਭੁੱਲਦਾ। ਹਾਂਜੀ ਉਹ ਨਹੀਂ ਭੁੱਲਦਾ। ਜਦੋਂ ਉੱਠੇ ਅਸੀਂ ਰੋਂਦੇ ਸੀ ਸਾਨੂੰ ਖਨੀ ਕੀ ਬਣਨਾ ਪਤਾ ਨਹੀਂ ਅੱਗੇ ਜਾ ਕੀ ਬਣਨਾ ਅੱਗੇ। ਹੁਣ ਵੀ ਸਾਡੇ ਅੱਖਾਂ ਗਾੜੀ ਉੱਦਾਂ ਹੀ ਆ। ਕਿੱਦਾਂ ਅੱਖਾਂ ਗਾੜੀ? ਹਾਂ ਪਿੰਡ ਉੱਦਾਂ ਤਖੀਏ ਬੋਰਡ ਪੇਪਰ ਉੱਦਾਂ ਹੀ ਸਾਡੀਆਂ ਜ਼ਮੀਨਾਂ ਸਾਡੇ ਅੱਖਾਂ ਦੇ ਮੋਹਰੇ ਖੂਹ ਅੱਖਾਂ ਦੇ ਮੋਹਰੇ ਹੁੰਦੇ ਨੇ। ਰਾਤ ਨੂੰ 2 ਵਜੇ ਉੱਠ ਕੇ ਹਾਲ ਜੋੜਦੇ ਨੇ ਰਾਤ। ਹਾਂਜੀ ਤੇ ਬੜੀ ਰਚਨਾ ਹੁੰਦੀ ਸੀ। ਹਾਂਜੀ ਹੁਣ ਤਾਂ ਜੀ ਗੱਲ ਕਾਦੀ ਆ ਇੱਧਰ ਆ ਗਏ ਆ ਬਸ ਉਹ ਵੀ ਪਛਤਾਉਂਦੇ ਅਸੀਂ ਵੀ ਸਾਡੇ ਬਣਿਆ ਕੀ ਆ। ਮੁੱਦਵਾਲ ਦੇ ਅਰਜਨ ਹੋਣੀ ਜਾਣਦੇ ਸੀ ਉਹਨਾਂ ਦੇ ਬਾਪ ਬੰਤੇ ਹੋਣੀ ਜੱਗੋ ਹੋਣੀ ਤੇ ਕੇਰੂ ਹੋਣੀ ਸੀ ਲੱਖਣ ਕੇ ਪੱਡੇ ਉੱਥੇ ਲੱਖਣ ਕੇ ਪੱਡਿਆਂ ਦਾ ਮੁੰਡਾ ਖੇਡਦਾ ਨਹੀਂ ਕਬੱਡੀ ਹੈਗਾ। ਹਾਂਜੀ ਉਹ ਉੱਥੇ ਵੀ ਜਾਣਦੇ ਤੇ ਹੁਣ ਯਾਦ ਥੋੜੀ ਜਿਹੀ ਭੁੱਲੀ ਆ। ਤੇ ਧੀਰਪੁਰ ਵੀ ਲਾਗੇ ਸੀ। ਧੀਰਪੁਰ ਹਾਂਜੀ। ਅੱਛਾ ਸ਼ੁਰੂ 'ਚ ਲੱਗਦਾ ਸੀ ਵੀ ਮੁੜ ਜਾਣਾ ਪਿਛਾਂ ਹੈ ਪਹਿਲਾਂ ਇਹੋ ਕਹਿੰਦੇ ਮੁੜ ਜਾਣਾ ਵਾ ਪਹਿਲਾਂ ਇਹੋ ਕਹਿੰਦੇ ਮੁੜ ਜਾਣਾ। ਕਿੰਨੇ ਕੁ ਸਾਲ? ਉਹ ਪਹਿਲਾਂ ਤਾਂ ਕਹਿੰਦੇ ਉੱਠਣਾ ਨਹੀਂ ਘੜੀ ਪਾ ਲਈ ਐਵੇਂ ਲਾਇਆ ਹੋਈ ਹੈ ਮੁੜ ਕੇ ਆਪਣੇ ਪਿੰਡ ਬਹਿ ਜਾਣਾ ਪਰ ਕਿੱਥੇ ਬਹਿ ਗਿਆ ਉਹ ਜਿਹੜਾ ਪੈ ਗਿਆ ਬਹੁਤਾ ਵੰਡ ਵਡਾਗਾ ਹੋਇਆ ਅੰਮ੍ਰਿਤਸਰ ਵਿੱਚ ਇੱਧਰ ਪਰੇ ਸ਼ਾਹਪੁਰ ਸਾਡੀ ਹਾਲਤ ਆਮਨਾ ਮਾਲ ਅਸੀਂ ਨਹੀਂ ਨਾ ਸਾਡੀ ਹਾਲ ਉਹ ਆਏ ਆ ਨਾ ਅਸੀਂ ਉਹਨਾਂ ਨਾਲ ਗਏ ਕੰਮ ਸਾਡਾ ਬਹੁਤ ਭਾਰਾ ਸੀਗਾ। ਆਂਦੇ ਉਹਨਾਂ ਵੀ ਉਸ ਤਰ੍ਹਾਂ ਹੀ ਅੱਖਾਂ ਅੱਗੇ ਆਉਂਦਾ ਪਿੰਡ। ਹਾਂਜੀ ਜੇ ਲੈ ਜੀਏ ਹੁਣ ਤੁਹਾਨੂੰ ਤਾਂ ਪਛਾਣ ਲੋਗੇ। ਹਾਂ ਜੇ ਲੈ ਅੱਖਾਂ ਬਣ ਜਾਓ ਸਾਡੀਆਂ ਅੱਛਾ ਅਸੀਂ ਪਿੰਡ ਜਾਵਾਂਗੇ ਸਿੱਧੇ। ਹਾਂਜੀ ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਿਰ ਜਗੌਰ ਜਿਵੇਂ ਤੁਹਾਨੂੰ ਪਤਾ ਪੰਜਾਬੀ ਲਹਿਰ ਦੀ ਟੀਮ ਮੁਖਤਲਿਫ ਥਾਵਾਂ 'ਤੇ ਜਾ ਕੇ 1947 ਦੀ ਵੰਡ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਮਿਲ ਕੇ 1947 ਦੇ ਜੋ ਹਾਲਾਤ ਸਨ ਪਹਿਲੋਂ ਕਿਵੇਂ ਲੋਕ ਵਸਦੇ ਸੀ ਉਹਨਾਂ ਗੱਲਾਂ ਬਾਤਾਂ ਨੂੰ ਤੁਹਾਡੇ ਤੱਕ ਰਿਕਾਰਡ ਕਰਕੇ ਰੱਖੀ ਜਾ। ਇਸੇ ਤਰ੍ਹਾਂ ਹੀ ਦੇ ਬਜ਼ੁਰਗ ਸਾਡੇ ਨਾਲ ਨੇ ਅੱਜ ਪਿੰਡ 208 ਲਾਜਪੁਰ ਦੇ ਵਿੱਚ। ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੀ ਕਹਾਣੀ ਇਹਨਾਂ ਦੀ ਗੱਲ। ਅਸਲਾਮ ਵਾਲੇਕੁਮ। ਵਾਲੇਕੁਮ ਬਾਈ ਕੀ ਨਾਂ ਤੁਹਾਡਾ? ਮੁਖਤਾਰ ਅਹਿਮਦ ਤੇ ਵਾਲਾ ਸਾਹਿਬ ਦਾ? ਜਲਾਲ ਖਾਨ। ਹਾਂਜੀ ਤੇ ਕਿੰਨੀ ਉਮਰ ਕਿੰਨੀ ਗਿਆ? ਮੇਰੀ 25 ਉਦੋਂ 198 ਸਾਲ ਉਮਰ ਹੋ ਗਈ। 98 ਕਦੋਂ? ਹੁਣ 98 ਸਾਲ ਹੈ। ਹੁਣ 98 ਤੇ ਉਦੋਂ ਕਿੰਨੀ? ਉਹ 25 ਸਾਲ ਦਾ ਹੈ। 25 ਹੋ ਗਈ ਉਦੋਂ 25 ਸਾਲ। 25 ਸਾਲ ਦਾ ਹੈ। ਖੇਡਦੇ ਖੁੱਡ ਪੜ੍ਹਦੇ ਸੀ ਜਾਂ ਇੱਦਾਂ ਪੜ੍ਹਦੇ ਵੀ ਸੀਗੇ ਅਸੀਂ। ਕਿੱਥੇ ਪੜ੍ਹੇ? ਨਡਾਲੇ। ਹਾਂਜੀ ਕਿਹੜਾ ਪਿੰਡ ਕਿਹੜਾ? ਬਾਮੂਵਾਲ ਰਿਆਸਤ ਕਪੂਰਥਲੇ ਚ। ਰਿਆਸਤ ਕਪੂਰਥਲਾ। ਹਾਂਜੀ ਸੁਭਾਨਪੁਰ ਮੰਡੀ ਲਾਗੇ ਸਾਡੇ ਸੀ। ਸੁਭਾਨਪੁਰ ਹਾਂ ਨਡਾਲਾ ਸਾਡੇ ਲਾਗੇ ਸੀ। ਨਡਾਲਾ ਵੀ ਲਾਗੇ ਉਹ ਵੀ ਸਾਡੇ ਨਾਲ ਉੱਥੇ ਪੜ੍ਹ ਜਾਂਦਾ। ਅੱਛਾ ਤੁਹਾਡਾ ਪਿੰਡ ਸੀ ਜਿਹੜਾ ਉਹਦੇ ਲਾਗੇ ਤੋਂ ਪਤਾ ਕਿਹੜਾ ਸੀ? ਸਾਡੇ ਲਾਗੇ ਲੱਖਣ ਕੇ ਵੱਡੇ ਧੀਰਪੁਰ ਮੁੱਦੋਵਾਲ ਤੇ ਕਪੂਰਥਲਾ ਜਲੰਧਰ ਵੀ ਲਾਗੇ ਸੀ। ਪਿੰਡ ਕਿੰਨੀ ਦੂਰ ਸੀ? 10 ਮੀਲ ਸਾਡੇ ਪਿੰਡੋਂ। ਅੱਛਾ ਜੀ। ਹਾਂਜੀ ਅੱਛਾ ਇਹ ਦੱਸੋ 7 ਤੋਂ 8 ਮੀਲ। 8 ਮੀਲ। ਹਾਂਜੀ ਜਾਂਦੇ ਹੁੰਦੇ ਰਹਿੰਦੇ ਸੀ? ਹਰ ਸਾਲ ਮੰਡੀ ਜਾਂਦੇ ਸੀ। ਮੰਡੀ ਲੱਗਦੀ ਹੁੰਦੀ ਸੀ ਉੱਥੇ ਦੁਸਹਿਰਾ ਆਪਣੇ ਜਲੰਧਰ ਦੀ ਗਲੀ ਫਿਰਦੇ ਰਹੇ ਅਸੀਂ। ਅੱਛਾ ਜੀ। ਹਾਂਜੀ ਗਲੀ ਫਿਰਦੇ ਰਹੇ। ਸਾਰਾ ਪਤਾ ਉੱਥੇ ਦਾ? ਸਾਰਾ ਪਤਾ ਹੈ। ਅੱਛਾ ਆਪਣੇ ਪਿੰਡ ਤੁਹਾਡੇ ਪਿੰਡ ਦੇ ਵਿੱਚ ਸਾਰੇ ਮੁਸਲਮਾਨਾਂ ਦੇ ਘਰ? ਮੁਸਲਮਾਨ ਸੀ। ਇੱਕ ਜੱਟਾਂ ਦਾ ਘਰ ਮੁਸਲਮਾਨਾਂ ਦਾ, ਇੱਕ ਡੋਗਰਾਂ ਦਾ, ਇੱਕ ਰਾਈਆਂ ਦਾ। ਅੱਛਾ ਜੀ। ਤੇ ਇੱਕ ਸੀਗਾ ਹਿੰਦੂਆਂ ਦਾ। ਉਹ ਦੁਕਾਨ ਕਰਦੇ ਸੀ। ਉਹਦਾ ਕੀ ਨਾਂ ਸੀ? ਗੋਪਾਲ ਤੇ ਗੋਪਾਲ ਦਾ ਮੁੰਡਾ ਸੀ ਨਾਥਾ। ਕਾਹਦੀ ਦੁਕਾਨ ਸੀ? ਪਰਚੂਨ ਦੀ। ਹਾਂਜੀ ਤੇ ਤੁਹਾਡੇ ਪਿੰਡ ਦਾ ਕੌਣ ਸੀ ਨੰਬਰਦਾਰ ਜੀ? ਸਾਡਾ ਮੇਰਾ ਮਾਮਾ ਵੀ ਸੀਗਾ। ਉਦੋਂ ਸਾਡੇ ਜੈਲਦਾਰ ਵੀ ਸੀ ਨਬੀ ਬਖਸ਼। ਹਾਂਜੀ ਜੈਲਦਾਰ। ਤੁਹਾਡੀ ਬਰਾਦਰੀ ਕਿਹੜੀ ਵੈਸੇ?
ਰਾਜਪੂਤ ਪੱਟੀ ਰਾਜਪੂਤ ਸਾਰਾ ਪਿੰਡ ਰਾਜਪੂਤਾਂ ਦਾ ਰਾਜਪੂਤ ਦਾ ਹੋਰ ਕੋਈ ਨਹੀਂ ਸੀ ਨਹੀਂ ਜੱਟਾਂ ਦਾ ਘਰ ਜਿਹੜਾ ਉਹ ਕੌਣ ਸੀ ਇੱਕੋ ਘਰ ਜੱਟ ਮੁਸਲਮਾਨ ਸੀ ਉਹਦਾ ਕੀ ਨਾਂ ਉਹਨਾਂ ਜਗਤਾ ਹਾਂਜੀ ਉਹ ਇੱਧਰ ਕਿੱਥੇ ਆ ਕੇ ਬੈਠੇ ਉਹ ਕਲਾ ਇੱਥੇ ਕਲੀਆਂ ਵਾਲੇ ਕਲੀਆਂ ਵਾਲਾ ਆ ਕਲੀਆਂ ਖੁੱਲਿਆਂ ਦੇ ਨਾਲ ਖੁੱਲਣੇ ਵਾਲੇ ਉੱਥੇ ਆ ਤੇ ਤੁਹਾਡੇ ਪਿੰਡ ਦੀ ਬਰਾਦਰੀ ਸਾਰੀ ਸਾਡੀ ਇੱਥੇ ਬਰਾਈ ਬਹੁਤ ਬੈਠੀ ਆ ਤੇ ਬਾਕੀ 3 ਚੱਕ ਜਵਾ 3 ਚੱਕ ਉਹ 3 ਚੱਕ ਬੁੱਚੇ ਕਹਿਣ ਲੱਗੇ ਬੁੱਚੇ ਕੀ ਹਾਂਜੀ ਤੇ ਬਾਕੀ ਸਮੁੰਦਰੀ ਦੇ ਕੋਲ 65 ਚੱਕ ਉੱਥੇ ਬੈਠੇ ਆ ਕੁਛ ਮਲਤਾਨ ਬੈ ਚਲੇਗਾ ਕੁਛ ਲੋਧਰਾ ਚਲੇਗਾ ਹਾਂਜੀ ਖਿਲਰੇ ਵਿੱਚੋਂ ਘੱਟ ਬਹੁਤੇ ਇਸੇ ਇੱਥੇ ਹੀ ਆ ਬਹੁਤ ਇੱਥੇ 208 ਸੀ 208 ਆ ਸਾਡੇ ਚੇਅਰਮੈਨ ਆ ਅੱਛਾ ਇਹ ਬਹੁਤੀ ਬਰਾਦਰੀ ਤੁਹਾਡੀ 208 ਸੀ ਅੱਛਾ ਇਹ ਦੱਸੋ ਵੀ ਲਾਗੇ ਜਿਹੜੇ ਤੁਸੀਂ ਪਿੰਡ ਗਣਾਏ ਉੱਥੇ ਕੋਈ ਦੂਜੇ ਕਮਿਊਨਿਟੀ ਵੀ ਬੈਠੀ ਸੀ ਬਰਾਦਰੀ ਵੀ ਸਿੱਖ ਹਿੰਦੂ ਨਹੀਂ ਵਿੱਚ ਹੋਣਗੇ ਹਿੰਦੂ ਹੀ ਸਿੱਖ ਹੀ ਜ਼ਿਆਦਾ ਸੀ ਸਿੱਖ ਲੱਖੜ ਕੇ ਪੱਡੇ ਸਾਰਾ ਸਿੱਖਾਂ ਦਾ ਪਿੰਡ ਲੱਖੜ ਕੇ ਪੱਡੇ ਹਾਂਜੀ ਕਿਹਨੂੰ ਜਾਣਦੇ ਉੱਥੇ ਹੁਣ ਤਾਂ ਮਰਮੂਰ ਗਿਆ ਕੇਰੂ ਉਹਦਾ ਪੇਸ਼ ਹੀ ਬਣਤਾ ਤੇ ਹੁਣ ਮਰਮੂਰ ਗਏ ਹੁਣ ਕੇਰੂ ਨੂੰ ਮੈਂ ਤਾਂ ਜਾਣਨਾ ਜ਼ਿਆਦਾ ਉਹਨੂੰ ਕਿਵੇਂ ਜਾਣਦੇ ਕੇਰੂ ਆਉਂਦਾ ਜਾਂਦਾ ਸੀ ਨਾ ਸਾਡੇ ਬੰਦਿਆਂ ਕੋਲ ਅੱਛਾ ਹਾਂਜੀ ਆ ਹੁੰਦਾ ਨਾ ਵੀ ਜਿਵੇਂ ਤੁਸੀਂ ਦੱਸਿਆ ਵੀ ਨੰਬਰਦਾਰ ਸੀ ਤੁਹਾਡੇ ਮਾਮੇ ਹੁਣੀ ਵੀ ਆਉਣ ਜਾਣ ਹੁੰਦਾ ਫਿਰ ਹਾਂਜੀ ਤੇ ਮੁੱਦਵਾਲ ਦੇ ਅਰਜਨ ਮੁੱਦੋਵਾਲ ਅਰਜਨ ਸਿੰਘ ਤੇ ਬੰਤੇ ਆਪਣੇ ਬੰਤੇ ਜੱਗੋ ਉਹਦਾ ਮੁੰਡਾ ਸੀ ਬੰਤੇ ਦਾ ਬੰਤਾ ਸਿੰਘ ਦਾ ਅੱਛਾ ਹਾਂਜੀ ਤੇ ਬਹੁਤਾ ਕੇਰੂ ਦੇ ਨਾਲ ਹੀ ਸੀ ਹੈ ਕੇਰੂ ਦਾ ਬਹੁਤਾ ਆਉਣ ਜਾਣ ਸੀ ਕੇਰੂ ਉਹ ਤਾਂ ਸਾਡੇ ਪਿੰਡ ਉਹਦਾ ਜਾਂਦਾ ਸੀ ਨਾ ਨਿਤ ਯਾਰੀ ਦੋਸਤੀ ਤੋਂ ਉਹ ਮੁੱਦੋਵਾਲ ਦਾ ਅੱਛਾ ਇਹ ਤਾਂ ਪਹਿਲੋਂ ਇਹ ਦੱਸੋ ਵੀ ਪਹਿਲੋਂ ਜਿਵੇਂ ਮਜ਼ਬੀ ਆਪਾਂ ਗੱਲ ਕਰੀਏ ਕੋਈ ਮਜ਼ਬੀ ਰੌਲਾ ਤਾਂ ਨਹੀਂ ਸੀ ਹੁੰਦਾ ਵੀ ਨਮਾਜ਼ ਪੜ੍ਹਨ ਦੀ ਇਸ ਤਰ੍ਹਾਂ ਦੀ ਨਾ ਜੀ ਕੋਈ ਨਹੀਂ ਸੀ ਆ ਜਿਵੇਂ ਭਰਾ ਹੁੰਦੇ ਸਾਡੇ ਇਦਾਂ ਸਾਡੀ ਗੁਫ਼ਤਗੂ ਸੀ ਉਹਨਾਂ ਨਾਲ ਅੱਛਾ ਜੀ ਹਾਂਜੀ ਜਿੱਦਣ ਅਸੀਂ ਜੁੜ ਕੇ ਆਏ ਆ ਉਹਨਾਂ ਦਾ ਇੰਨਾ ਬੱਚਾ ਵੀ ਬਾਹਰ ਨਹੀਂ ਨਿਕਲਿਆ ਸਗੋਂ ਰੋਂਦੇ ਸੀ ਹਾਂਜੀ ਇਹ ਕੋਲ ਦੀ ਲੰਘੇ ਆ ਸੜਕ ਕੋਲ ਦੀ ਨਾਲਿਓਂ ਆਉਂਦੀ ਜਿਹੜੀ ਤੇ ਕੋਈ ਇੰਨਾ ਬੱਚਾ ਵੀ ਨਹੀਂ ਬਾਹਰ ਆਇਆ ਉਹਨਾਂ ਦਾ ਹਾਂਜੀ ਬਾਹਰ ਕੇ ਮਿਲਦੇ ਵੀ ਰਹੇ ਆ ਸਮਾਨ ਸਮੂਨ ਕੋਈ ਆਟਾ ਕੋਈ ਦਾਣਾ ਗੁੜ ਪੱਤਰ ਦਿੰਦੇ ਰਹੇ ਕਈਆਂ ਨੂੰ ਜਿਹਨਾਂ ਦੇ ਬਹੁਤੇ ਲੰਗ ਸੀਗੇ ਹਾਂਜੀ ਨਹੀਂ ਤਾਂ ਉਦੋਂ ਹਾਲਾਤ ਫਿਰ ਆਂਦੇ ਨਾ ਬੜੀ ਅਸੀਂ ਨਹੀਂ ਜੀ ਕਦਰ ਅਸੀਂ ਨਹੀਂ ਦੇਖੀ ਅਸੀਂ ਆਏ ਅਮਨ ਮਾਨਨਾ ਤੁਸੀਂ ਕਿੱਧਰ ਦੀ ਆਏ ਫਿਰ ਅਸੀਂ ਆਏ ਆ ਦੂਰੀ ਸਾਡਾ ਕੈਂਪ ਸੀਗਾ ਉੱਥੋਂ ਫਿਰ ਅਸੀਂ ਗਡਾਣੇ ਆਣ ਕੇ ਬਹਿ ਗਏ ਗਡਾਣੇ ਇੱਕ ਰਾਤ ਕੱਟੀ ਆ ਤੇ ਫਿਰ ਮੁੜ ਕੇ ਆਣ ਕੇ ਸਿੱਧੇ ਅੰਮ੍ਰਿਤਸਰ ਸਾਣੀ ਗਾਂ ਆ ਗਏ ਅਸੀਂ ਅੰਮ੍ਰਿਤਸਰ ਫਿਰ ਗਾਂ ਲਾਹੌਰ ਆ ਗਏ ਫਿਰ ਤੁਸੀਂ ਠੀਕ ਸਹੀ ਸਲਾਮਤ ਆਏ ਆ ਅੱਛਾ ਇੰਨਾ ਇਹ ਪਤਾ ਉਹ ਤੁਹਾਡੀ ਉਮਰ ਸਿਆਣੀ ਸੀ ਘੱਟ ਤੁਹਾਡੀ ਉਮਰ ਦੇ ਬੰਦੇ ਬਜ਼ੁਰਗ ਮਿਲਦੇ ਆ ਹਾਂਜੀ ਉਦੋਂ ਦੇ ਹਾਲਾਤ ਖਰਾਬ ਹੋਣ ਦੀ ਵਜ੍ਹਾ ਕੀ ਬਣੀ ਵਜ੍ਹਾ ਜੀ ਇਹ ਹੁਣ ਇਹ ਤੇ ਬਸ ਹਿੰਦੂਆਂ ਨੇ ਵਿੱਚ ਕੰਮ ਖਰਾਬ ਕੀਤਾ ਇਹਨਾਂ ਨੇ ਮਗਰ ਲਾ ਲਿਆ ਆਪਣੀ ਜਿਹੜੀ ਸਿੱਖ ਬਰਾਦਰੀ ਸੀ ਵੀ ਅਸੀਂ ਤੁਹਾਨੂੰ ਅਲੱਗਾ ਕਰਾਂਗੇ ਐਂ ਕਰਾਂਗੇ ਤੁਹਾਡੇ ਨਾਲ ਤੇ ਮੋਰੇ ਇਹ ਲਾਤੇ ਲੜਨ ਵਾਸਤੇ ਆਪ ਪਿੱਛੇ ਰਹੇ ਹਿੰਦੂ ਲੜਨ ਜੋਗੇ ਤਾਂ ਹੈ ਹੀ ਨਹੀਂ ਸੀਗੇ ਇਵੇਂ ਹੀ ਆ ਹਾਂਜੀ ਹਿੰਦੂ ਲੜਨ ਜੋਗੇ ਕਿੱਥੇ ਸੀ ਤੇ ਸਿੱਖ ਤਾਂ ਜਿਵੇਂ ਭਰਾ ਮਿਲਦੇ ਸਕੇ ਇੱਦਾਂ ਮਿਲਦੇ ਹਾਂਜੀ ਰਾਤ ਦੇ ਨਾਲ ਆਉਣ ਜਾਣ ਵਜ੍ਹਾ ਇਹਦੇ ਪਿੱਛੇ ਮੈਂ ਪੁੱਛਦਾ ਨਾ ਵੀ ਲਾਲਚ ਬਣਿਆ ਵੀ ਕੋਈ ਪੈਸਾ ਧੇਲਾ ਖੋਲਾਂਗੇ ਕੋਈ ਮਜ਼ਬੀ ਗੱਲ ਬਣੀ ਨਾ ਕੋਈ ਨਹੀਂ ਸਾਡੇ ਲੱਗਾ ਇੰਨਾ ਸਾਡੇ ਨਾਲ ਰੋਂਦੇ ਸੀ ਸਗਾ ਜਦੋਂ ਜੜ ਕੇ ਨਾ ਰੋਂਦੇ ਸੀ ਵੀ ਬਣਿਆ ਕੀ ਆ ਗਾਂ ਪਤਾ ਨਹੀਂ ਕਿੱਦਾਂ ਦੇ ਹੋਰ ਬੰਦੇ ਆਉਣ ਸਾਡੇ ਕੋਲ ਸਾਡੇ ਉਧਰ ਦੀ ਮੇਲ ਜੋ ਬਹੁਤ ਸੀ ਆਉਣ ਜਾਣ ਬਹੁਤਾ ਸੀਗਾ ਇਹਨਾਂ ਨਾਲ ਆ ਕਬੱਡੀ ਖੇਡਣੀ ਰਮੀਦੀ ਲਾਗੇ ਹੁੰਦੀ ਸੀ ਸਾਡੇ ਤੇ ਮੈਚ ਪਾਏ ਰਹਿਣੇ ਖੇਡਦੇ ਰਹਿਣਾ ਸੀ ਕਿੱਥੇ ਵੇਖਣ ਜਾਂਦੇ ਹੋ ਮੇਲਾ ਮੂਲਾ ਲੱਗਦਾ ਕੋ ਲਾਗੇ ਮੇਲਾ ਨਹੀਂ ਸਾਡੀ ਮੈਚ ਪੈਂਦਾ ਨਾ ਰਮੀਦੀ ਨਾਲ ਕਬੱਡੀ ਦਾ ਅੱਛਾ ਹਾਂਜੀ ਅਸੀਂ ਰਮੀਦੀ ਤੋਂ 1 ਨੰਬਰ ਦਾ ਜਿੱਤ ਕੇ ਆ ਗਿਆ ਸੀ ਕਿਹੜੇ ਕੋਲੋਂ ਰਮੀਦੀਆਂ ਨੜ ਪਾਇਆ ਹੁੰਦਾ ਸੀ ਰਮੀਦੀ ਪਿੰਡ ਸਿੱਖਾਂ ਦਾ ਤੇ ਬੜਾ ਨਾਮੀ ਗਨਾਮੀ ਸੀ ਅਸੀਂ 1 ਨੰਬਰ ਤੇ ਕਬੱਡੀ ਲੈ ਗਏ ਸੀ ਅੱਛਾ ਤੁਹਾਡੇ ਲੋਕ ਕੌਣ ਖੇਡਦਾ ਸੀ ਸਾਡੇ ਆਪਣੇ ਮੁੰਡੇ ਪਿੰਡ ਦੇ ਬੰਮਵਾਲ ਦੇ ਤੇ ਰਮੀਦੀ ਦੇ ਆਪਣੇ ਉਹ ਆਪਣੇ ਅੱਛਾ ਇਹ ਕਿਹੜੇ ਦੌਰ 'ਚ ਜਿੱਤੇ ਸੋ ਕਿਹੜੇ ਇਹ ਜਦੋਂ ਅਜਾੜੇ ਪਿਆ ਉਦੋਂ 1 ਸਾਲ ਦੀ ਪਹਿਲੇ ਦੀ ਗੱਲ ਹੈ ਉੱਥੇ ਖੇਡਣ ਗਏ ਸੋ ਰਮੀਦੀ ਹਾਂਜੀ ਤੁਸੀਂ ਵੀ ਖੇਡਦੇ ਹੋ ਨੰਨੀ ਟੀਮ ਸੀ ਅੱਛਾ ਅੰਮ੍ਰਿਤਸਰ ਤੱਕ ਜੰਗ ਹਾਰਦੇ ਨਹੀਂ ਸੀ ਤੇ ਸਾਡੇ ਪਿੰਡ ਨੇ ਹਰਾਏ ਸੀ ਉਹ ਅੱਛਾ ਹਾਂਜੀ ਸਾਡੇ ਪਿੰਡ ਨੇ ਹਰਾਤੇ ਸੀ ਮੰਨ ਗਏ ਸੀ ਸਾਡੇ ਮੁੰਡੇ ਬੜੇ ਜਵਾਨ ਸੀਗੇ ਸੋਹਣੇ ਨਾ ਸਾਈ ਵੀ ਚੰਗੇ ਫੜਨ ਵਾਲੇ ਵੀ ਚੰਗੇ ਹਾਂਜੀ ਉਹ ਵੀ ਚੰਗੇ ਸੀ ਹਾਂਜੀ ਅੱਛਾ ਫਿਰ ਦੁਬਾਰਾ ਇੰਨੇ ਸਾਲ ਹੋ ਗਏ ਨਹੀਂ ਫਿਰ ਦੁਬਾਰਾ ਮੁੜ ਕੇ ਕਦੇ ਨਹੀਂ ਅਸੀਂ ਨਹੀਂ ਗਏ
ਨਹੀਂ ਗਏ। ਕਿਉਂ ਦਿਲ ਕਰਦਾ? ਦਿਲ ਹੁਣ ਕਿ ਬੁੱਢੇ ਬੰਦੇ ਹੋ ਗਏ। ਨਹੀਂ ਉਦੋਂ ਤਾਂ ਉਦੋਂ ਦਿਲ ਚਾਹੁੰਦਾ ਸੀ ਵੀ ਫਿਰ ਇੱਕ ਵਾਰੀ ਆਪਣੀ ਜੰਮਣ ਭੋਗ ਦੇਖ ਲਈਏ ਤੇ ਪਰ ਨਹੀਂ ਕਿਸਮਤ ਚ। ਹੁਣ ਵੀ ਸਾਡੇ ਅੱਖਾਂ ਗਾੜੀ ਉਦਾਂ ਹੀ ਆ। ਕਿੱਦਾਂ ਅੱਖਾਂ ਗਾੜੀ? ਹਾਂ ਪਿੰਡ ਉਦਾਂ ਤਖੀਏ ਬੋੜ ਪੇਪਰ ਉਦਾਂ ਹੀ ਸਾਡੀਆਂ ਜ਼ਮੀਨਾਂ ਸਾਡੇ ਅੱਖਾਂ ਦੇ ਮੋਹਰੇ ਖੂਹ ਅੱਖਾਂ ਦੇ ਮੋਹਰੇ ਹੁੰਦੇ ਨੇ। ਰਾਤ ਨੂੰ 2 ਵਜੇ ਉੱਠ ਕੇ ਹਾਲ ਜੋੜਦੇ ਨੇ ਰਾਤ। ਹਾਂਜੀ ਤੇ ਬੜੀ ਰਚਨਾ ਹੁੰਦੀ ਸੀ। ਹਾਂਜੀ ਹੁਣ ਤਾਂ ਜੀ ਗੱਲ ਕਾਦੀ ਆ। ਇੱਧਰ ਆ ਗਏ ਆ ਬਸ। ਉਹ ਵੀ ਪਛਤਾਉਂਦੇ ਅਸੀਂ ਵੀ ਸਾਨੂੰ ਬਣਿਆ ਕੀ ਆ। ਇੱਦਾਂ ਹੀ ਆ। ਅੱਛਾ ਸ਼ੁਰੂ 'ਚ ਲੱਗਦਾ ਸੀ ਵੀ ਮੁੜ ਜਾਣਾ ਪਿਛਾਂ ਹੈ। ਪਹਿਲਾਂ ਇਹੋ ਕਹਿੰਦੇ ਮੁੜ ਜਾਣਾ ਵਾ। ਪਹਿਲਾਂ ਇਹੋ ਕਹਿੰਦੇ ਮੁੜ ਜਾਣਾ। ਕਿੰਨੇ ਕੁ ਸਾਲ? ਉਹ ਪਹਿਲਾਂ ਤਾਂ ਕਹਿੰਦੇ ਉੱਠਣਾ ਨਹੀਂ, ਘੜੀ ਪਾ ਲਈ ਐਵੇਂ ਲਾ ਹੋਈ ਹੈ, ਮੁੜ ਕੇ ਆਪਣੇ ਪਿੰਡ ਬਹਿ ਜਾਣਾ। ਪਰ ਕਿੱਥੇ ਪੈ ਗਿਆ ਉਹ ਹਲ ਜਿਹੜਾ ਪੈ ਗਿਆ। ਬਹੁਤਾ ਵੰਡ ਵਡਾਗਾ ਹੋਇਆ ਅੰਮ੍ਰਿਤਸਰ ਵਿੱਚ, ਇੱਧਰ ਪਰੇ ਸ਼ਾਹਪੁਰ। ਸਾਡੀ ਹਾਲਤ ਅਮਨਾ ਮਾਨ। ਅਸੀਂ ਨਹੀਂ ਨਾ ਸਾਡੀ ਹਾਲ ਉਹ ਆਏ ਆ ਨਾ ਅਸੀਂ ਉਹਨਾਂ ਨਾਲ ਗਏ ਆ। ਕੰਮ ਸਾਡਾ ਬਹੁਤ ਭਾਰਾ ਸੀਗਾ। ਆਂਦੇ ਹੋ ਨਾ ਵੀ ਉਸ ਤਰ੍ਹਾਂ ਹੀ ਅੱਖਾਂ ਅੱਗੇ ਆਉਂਦਾ ਪਿੰਡ। ਹਾਂਜੀ ਜੇ ਲੈ ਜੀਏ ਹੁਣ ਤੁਹਾਨੂੰ ਤਾਂ ਪਛਾਣ ਲੋਗੇ। ਹਾਂ ਜੇ ਲੈ ਅੱਖਾਂ ਬਣ ਜਾ ਸਾਡੀਆਂ ਅੱਛਾ ਅਸੀਂ ਪਿੰਡ ਜਾਵਾਂਗੇ ਸਿੱਧੇ। ਹਾਂਜੀ ਕਿੱਧਰੋਂ ਸੜਕ ਜਾਂਦੀ ਹੈ? ਕਿੱਧਰੋਂ ਸੜਕ ਜਾਂਦੀ ਤੁਹਾਡੇ ਪਿੰਡ ਨੂੰ? ਇਹ ਇੱਕ ਬੰਨੇ ਬਿਆਸਾ ਸੀ ਦਰਿਆ, ਸੁਣਿਆ ਬਿਆਸਾ? ਹਾਂਜੀ ਸੁਣਿਆ। ਇੱਕ ਬੰਨੇ ਸਾਡੇ ਕਾਲੀ ਵੇਈ ਸੁਣੀ ਹੋਣੀ ਆ। ਕਾਲੀ ਵੇਈ ਆ ਵਿਚਕਾਰ ਸਾਡਾ ਪਿੰਡ ਸੀਗਾ ਤੇ ਕੋਲ ਦੀ ਸਾਡੇ ਪਿੰਡ ਦੇ ਨਾਲਾ ਚੱਲਦਾ ਹੁੰਦਾ ਸੀ। ਹੜ ਜਦੋਂ ਆਉਣਾ ਪਾਣੀ ਨਾਲੇ ਦਾ ਹੜ ਨਹੀਂ ਖਿੱਚ ਲੈਣਾ। ਹਾਂਜੀ ਹੜ ਨਹੀਂ ਆਉਂਦਾ ਪਿਆ। ਹੜ ਆਉਂਦਾ ਸੀ ਅਸੀਂ ਕਹਿਣਾ ਜੱਲਾ ਹੜ ਆ ਜਾਏ ਸਕਾਂ ਤੇ ਫਸਲ ਹੋ ਜੂ ਘਾਹ ਹੋ ਜੂ। ਇਹ ਸੀ ਬੜੀ ਮੌਜ ਸੀਗੀ। ਹੜ ਤਾਂ ਲਾਜ਼ਮੀ ਮੰਗਦੇ ਸੀ ਵੀ ਹਰ ਸਾਲ ਆਉਣਾ ਵਾ। ਹੈਗੀ ਪੈਲੀ ਖੂਹਾਂ ਦੀ ਸੀ? ਖੂਹਾਂ ਦੀ ਜਲਾਨ ਵੀ ਸੀਗੀ ਚੰਗੀ ਵਗਦੀ ਬੜੀ। ਹਾਂਜੀ ਅੱਡੀ ਛੱਲੀਆਂ ਦਾ ਮੋਟਾ ਕਰਨਾ। ਹਾਂਜੀ ਇੱਧਰ ਆ ਕੇ ਨਹੀਂ ਗਏ ਫਿਰ ਛੱਲੀਆਂ ਕੋਲੇ? ਕੀਤਾ ਇੱਧਰ ਹੀ ਬੜੀ ਕੇ। ਇਹ ਵੀ ਜ਼ਮੀਨ ਭੋਏ ਬੜੀ ਭਾਰੀ ਆ। ਇਹ ਵੀ ਭਾਰੀ ਹੈ। ਇਹ ਵੀ ਭਾਰੀ ਹੈ। ਅੱਛਾ ਕਿੱਥੇ ਸੀ ਪਿੰਡ ਦੇ ਵਿੱਚ ਘਰ ਦੇ ਨਿਸ਼ਾਨਦੇਹੀ ਕਰੋਗੇ ਕਿੱਥੇ ਕਰ ਗਏ ਸੀ? ਸਾਡਾ ਜੀ ਘਰ ਸੀਗਾ ਲੈਂਦੇ ਵਾਲਾ। ਲੈਂਦੇ ਜੀ ਕਿਸ ਤਰ੍ਹਾਂ ਦਾ ਬਣਿਆ? ਕੱਚਾ ਸੀਗੇ, ਕੱਚੇ ਮਕਾਨ ਸੀਗੇ ਤੇ ਜਿਹੜਾ ਤਖੀਆ ਸੀ ਉਹ ਇਹਨਾਂ ਚੌਰੀ ਜਿਹੜੇ ਚੇਅਰਮੈਨ ਇਹਨਾਂ ਦਾ ਘਰ ਸੀ। ਪਿੱਪਲ ਨੂੰ ਨਾਲ ਹੀ ਕੰਧ ਆਉਂਦੀ ਸਾਂਝੀ ਛਾਂ ਇਹਨਾਂ ਦੇ ਆਉਂਦੀ। ਤਾਂ ਉਹ ਦਰਬਾਰ ਸੀ। ਤਖੀਆ ਨੂੰ ਬੋਲਦੇ ਚਿਰਾਗ ਸ਼ਾਹ ਨੂੰ ਬੋਲਦਾ ਸੀ ਤੇ ਉਹ ਇਹਨਾਂ ਦਾ ਘਰ ਨਾਲ ਲੱਗਦਾ ਸੀ। ਅੱਛਾ ਤੇ ਸਾਡੀ ਹਵੇਲੀ ਨਾਲ ਹੀ ਸੀਗੀ ਹਵੇਲੀ ਤੇ ਘਰ ਸਾਡੇ ਪਿੱਛਾ ਸੀ। ਜਾਣੇ ਇੱਕੋ ਥਾਂ ਸਾਡੇ ਵਰਗਾ ਸੀਗਾ। ਹਾਂਜੀ ਤੇ ਚੜ੍ਹਦੇ ਚ ਹੋਰ ਬਰਾਦਰੀਆਂ ਹੁੰਦੀਆਂ, ਕੋਈ ਚੜ੍ਹਦੇ ਕੋਈ ਲੈਂਦੇ। ਹਾਂਜੀ ਅੱਛਾ ਕਿਵੇਂ ਇੱਧਰ ਆ ਕੇ ਫਿਰ ਦਿਲ ਲੱਗ ਗਿਆ? ਦਿਲ ਜੀ ਗੱਲ ਕਾਹਦੀ ਹੈ, ਲੱਗਣਾ ਕਾਹਦਾ ਵਾ। ਪਹਿਲਾਂ ਇਸ ਤਰ੍ਹਾਂ ਮੇਰੇ ਕੋਲ ਉੱਧਰ ਬੈਠੇ ਆਣ ਕੇ ਉਹ ਤੈਨੂੰ ਸੁਣਿਆ ਹੋਊਗਾ ਜਿਹੜਾ ਲੱਗੇ ਆ। ਹਾਂਜੀ ਉਹ ਸਾਰਾ ਸੇਮ ਹੋਇਆ, ਕੋਠੇ ਡਿੱਗਣ ਲੱਗ ਪਏ, ਉੱਥੇ ਭੱਜੇ ਅਸੀਂ ਇੱਥੇ ਆ ਗਏ ਆਪਣੇ ਠੀਕ ਹੀ ਆਏ। ਇੱਥੇ ਬੈਠੇ ਰਹੇ 2 ਮਹੀਨੇ। ਫਿਰ ਆਪਣਾ ਪਟਵਾਰੀ ਮਿਲ ਪਿਆ, ਉਹਨੇ ਵੀ ਸਾਨੂੰ ਇੱਥੇ ਜ਼ਮੀਨ ਫਿੱਟ ਕਰ ਦਿੱਤੀ ਇਸ ਪਿੰਡ ਵਿੱਚ। ਅੱਛਾ ਹਾਂਜੀ ਇਹ ਪਿੰਡ ਇੱਦਾਂ ਦੇ ਲੱਭਦੇ ਆ। ਮਹਿੰਗਾ ਪਿੰਡ ਆ। ਹਾਂਜੀ ਇੱਥੇ ਦਾ 1 ਕਿੱਲਾ ਤੇ ਲਾਂਵਲੇ 10 ਕਿੱਲੇ ਇੱਕ ਬਰਾਬਰ ਆ। ਐਵੇਂ ਹੀ ਪਟਵਾਰੀ ਨੂੰ ਦੁਆਵਾਂ ਦਿੱਤੀਆਂ? ਹਾਂ ਬੜੀਆਂ। ਕੀ ਆਪਣਾ ਪਟਵਾਰੀ ਸਾਡਾ? ਆਪਣਾ ਸੀ ਆਪਣਾ। ਹਾਂਜੀ ਦੋਵੇਂ ਰਾਜਪੂਤ ਸੀਗੇ। ਗੁਲਾਮ ਕਾਦਰ ਪਟਵਾਰੀ ਤੇ ਇੱਕ ਸੀ ਸ਼ੇਰ ਮੁਹੰਮਦ, ਉਹ ਵੀ ਰਾਜਪੂਤ ਹੀ ਸੀਗਾ। ਜਿਹੜਾ ਸ਼ੇਰ ਮੁਹੰਮਦ ਸੀ ਪਟਵਾਰੀ ਤੇ ਬਹਾਉਣ ਵਾਲਾ ਆਪਾਂ ਨੂੰ ਗੁਲਾਮ ਕਾਦਰ ਸੀ ਪਟਵਾਰੀ। ਅੱਛਾ ਮੈਂ ਅੱਗੇ ਪੁੱਛਣਾ ਜਿਵੇਂ ਇਹਨਾਂ ਦੇ ਬਾਬੇ ਹੋਣੀ ਸੀ, ਤੁਹਾਡੇ ਮਾਮੇ ਹੋਣੀ ਨੰਬਰਦਾਰ ਜਾਂ ਇਹਨਾਂ ਦਾ ਘਰ ਵੀ ਸੀ, ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਨਾ ਬੰਦੇ ਰਾਮੂਵਾਲ ਦੇ ਉਦਾਂ ਦੇ ਜਿਹੜੇ ਕੋਈ ਨੰਬਰਦਾਰ ਇੱਕ ਦੂਜੇ ਨੂੰ ਮਿਲਦੇ ਚੌਧਰੀ ਟਾਈਪ ਬੜੇ। ਅੱਛਾ ਉਹਨਾਂ ਦੇ ਕੋਈ ਨਾਂ ਯਾਦ ਨਹੀਂ ਵੀ ਕਿਹੜਾ ਲਾਗੇ ਪਿੰਡ ਦਾ ਕੋਈ ਸਰਦਾਰਾਂ ਦਾ ਜਾਂ ਕੋਈ ਹੋਰ? ਇਹ ਆਪਣੇ ਮੁੱਦਵਾਲ ਦੇ ਅਰਜਨ ਹੋਣੀ ਜਾਣਦੇ ਸੀ, ਉਹਨਾਂ ਦੇ ਬਾਪ ਬੰਤੇ ਹੋਣੀ, ਜੱਗੋ ਹੋਣੀ ਤੇ ਕੇਰੂ ਹੋਣੀ ਸੀ। ਲੱਖੜ ਕੇ ਪੱਡੇ ਉੱਥੇ ਲੱਖੜ ਕੇ ਪੱਡਿਆਂ ਦਾ ਮੁੰਡਾ ਖੇਡਦਾ ਨਹੀਂ ਕਬੱਡੀ ਹੈਗਾ। ਹਾਂਜੀ ਉਹ ਉੱਥੇ ਵੀ ਜਾਣਦੇ ਸੀ। ਹੁਣ ਜ਼ਿਆਦਾ ਥੋੜੀ ਜਿਹੀ ਭੁੱਲੀ ਆ। ਤੇ ਧੀਰਪੁਰ ਵੀ ਲਾਗੇ ਸੀ। ਧੀਰਪੁਰ ਹਾਂਜੀ। ਅੱਛਾ ਇਹ ਦੱਸੋ ਬਜ਼ੁਰਗੋ, ਹੁਣ ਪਾਕਿਸਤਾਨ ਤੇ ਬਣ ਗਿਆ, ਪਾਕਿਸਤਾਨ ਸ਼ੁਕਰ ਹੈ ਅੱਲਾ ਦਾ ਮੁਲਕ ਲੱਭ ਗਿਆ ਵੱਖਰਾ, ਆਜ਼ਾਦ ਮੁਲਕ ਲੱਭ ਗਿਆ। ਹਾਂਜੀ ਵੈਸੇ ਉਹ ਆਪਣਾ ਦੇਸ਼ ਤੇ ਨਹੀਂ ਭੁੱਲਦਾ। ਉਹ ਤੁਹਾਨੂੰ ਜਿਵੇਂ ਤੁਸੀਂ ਦੱਸਦਾ ਵੀ ਯਾਦ ਵੀ ਆਉਂਦਾ। ਜੰਮਣ ਪੇ ਨਹੀਂ ਭੁੱਲਦਾ। ਅਸੀਂ ਕਹਿੰਦੇ ਉੜ ਕੇ ਵੀ ਦੇਖ ਆਈਏ, ਉੜ ਕੇ ਵੀ ਦੇਖ ਲਈਏ ਆਪਣੇ ਜੰਮਣ ਪੋ ਲਾਜ਼ਮੀ ਯਾਦ, ਭਾਵੇਂ ਮਾੜੇ ਹੋਣ ਚੰਗੇ ਹੋਣ ਕਿਸ ਤਰ੍ਹਾਂ ਵੀ ਹੋਵੇ
ਕਿਸ ਤਰ੍ਹਾਂ ਮਕਾਨ ਹੁਣ ਆਪਣੇ ਜੰਮਣ ਪੌਰ ਨਹੀਂ ਭੁੱਲਦਾ। ਨਹੀਂ ਭੁੱਲਦਾ, ਵਾਕਈ ਨਹੀਂ ਭੁੱਲਦਾ। ਹਾਂਜੀ, ਉਹ ਨਹੀਂ ਭੁੱਲਦਾ। ਜੇ ਉੱਠੇ ਅਸੀਂ ਰੋਂਦੇ ਸੀ ਹੂੰ, ਸਾਨੂੰ ਕਦੀ ਕੀ ਬਣਨਾ, ਪਤਾ ਨਹੀਂ ਅੱਗੇ ਜਾ ਕੇ ਕੀ ਬਣਨਾ। ਕੀ ਬਣਨਾ ਅੱਗੇ। ਉਹ ਬੜੇ ਅਸੀਂ ਗਏ ਬੜੇ ਅਮਨਾ ਮਾਨ ਨਾਲ। ਹਾਂਜੀ, ਸਾਡੇ ਲਾਗੇ ਕੋਈ ਨਹੀਂ ਆਇਆ, ਨਾ ਅਸੀਂ ਕਿਸੇ ਨੂੰ ਛੇੜਿਆ, ਨਾ ਸਾਨੂੰ ਕਿਸੇ ਨੇ ਛੇੜਿਆ। ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਹੁਣ ਤੁਸੀਂ ਦੱਸ ਸੋ ਰਹੇ ਕੋਸ਼ਿਸ਼ ਕਰਦੇ ਰਹੀਦਾ ਇਸ ਤਰ੍ਹਾਂ ਦੇ ਲੋਕਾਂ ਨੂੰ, ਬਜ਼ੁਰਗਾਂ ਨੂੰ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਉਹ ਸਾਂਝਾਂ ਵੇਖੀਆਂ, ਉਹ ਦਾਸਤਾਨਾਂ ਜਿਹੜੀਆਂ ਆਪਣੇ ਪਿੰਡੇ ਤੇ ਹੰਡਾਈਆਂ, ਵਿਛੋੜੇ ਦੀਆਂ ਦਾਸਤਾਨਾਂ, ਹਾਂ, ਅਸੀਂ ਤਾਂ ਕਹਿੰਦੇ ਉਹ ਹੁਣ ਹਾਲਾਤ ਵੇਖੇ, ਉੜ ਕੇ ਗੱਲਬਾਤ ਵੀ ਤੁਹਾਡੇ ਤੱਕ ਸਾਂਝੀ ਕਰਦੇ ਰਹੀਦਾ। ਉੜ ਕੇ ਵੀ ਕੋਸ਼ਿਸ਼ ਦੇਖਦੇ ਕਰਦੇ ਰਹੀਦਾ ਕਿ ਜਿੰਨੇ ਤੋਂ ਜ਼ਿਆਦਾ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਏ। ਇਸੇ ਉਮੀਦ ਨਾਲ ਅੱਗੇ ਵਧਦੇ ਹਾਂ, ਅਗਲੇ ਮਿਲਾਂਗੇ ਫਿਰ ਇੱਕ ਪ੍ਰੋਗਰਾਮ ਦੇ ਵਿੱਚ। ਰੱਬ ਰੱਖੇ।